जी जी ਮਾਜਿਦ ਮੁਸ਼ਤਾਕ ਸਾਹਿਬ ਸਾਡੇ ਨਾਲ ਮੌਜੂਦ ਨੇ। ਕੂਕ ਪਾਕਿਸਤਾਨ ਕੂਕ ਦੀ ਪੰਜਾਬੀ ਬੈਠਕ ਦੇ ਵਿੱਚ ਸਾਡੇ ਨਾਲ ਮਹਿਵੇ ਗੁਫ਼ਤਗੂ ਨੇ। ਅਸੀਂ ਇਹਨਾਂ ਦੇ ਨਾਲ ਗੱਲਬਾਤ ਜਾਰੀ ਰੱਖਾਂਗੇ। ਤੇ ਮਾਜਿਦ ਸਾਹਿਬ, ਤੁਸੀਂ ਇਹ ਜਾਣਦੇ ਹੋ ਕਿ ਪੰਜਾਬੀ ਪਾਕਿਸਤਾਨ ਦੀ ਸਭ ਤੋਂ ਵੱਡੀ ਜ਼ਬਾਨ ਹੈ। ਬਾਕੀ ਜ਼ਬਾਨਾਂ ਦੀ ਵੀ ਆਪਣੀ ਅਹਿਮੀਅਤ ਹੈ, ਮਗਰ ਇਹ 80% ਆਬਾਦੀ ਮੁਖਤਲਿਫ ਲਹਿਜਿਆਂ ਦੇ ਨਾਲ 4 ਸੂਬਿਆਂ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਹੈ। ਇਹ ਇਲਾਕਾਈ ਜ਼ਬਾਨ ਨਹੀਂ, ਦਰਅਸਲ ਪੂਰੇ ਪਾਕਿਸਤਾਨ ਦੀ ਸਭ ਤੋਂ ਵੱਡੀ ਜ਼ਬਾਨ ਹੈ। 80% ਆਬਾਦੀ ਦਾ ਮਤਲਬ ਹੈ ਬਹੁਤ ਵੱਡੀ ਲੋਕ ਜਿਹੜੀ ਆਬਾਦੀ ਉਹ ਪੰਜਾਬੀ ਬੋਲ ਰਹੀ ਹੈ। ਇਸ ਤੋਂ ਇਲਾਵਾ ਆਜ਼ਾਦ ਕਸ਼ਮੀਰ ਦੀ ਵੀ ਸਭ ਤੋਂ ਵੱਡੀ ਜ਼ਬਾਨ 98% ਲੋਕ ਪੰਜਾਬੀ ਬੋਲ ਰਹੇ ਨੇ। ਔਰ ਵਰਲਡ ਵਾਈਡ ਦੇਖਿਆ ਜਾਏ ਦੁਨੀਆ ਦੀ 5ਵੀਂ ਵੱਡੀ ਜ਼ਬਾਨ ਮੰਨਿਆ ਗਿਆ ਇਹਨੂੰ। ਔਰ ਇਹਦੇ ਬਾਰੇ 'ਚ 1899 ਦੇ ਵਿੱਚ ਮੌਲਵੀ ਮੁਹੰਮਦ ਸੁਲੇਮਾਨ, ਜਿਨ੍ਹਾਂ ਦਾ ਤਲਕ ਚਕਵਾਲ ਨਾਲ ਸੀ, ਸੂਫੀ ਸ਼ਾਇਰ ਸਨ, ਮਿਰਾਜਨਾਮਾ ਕਲਾਂ ਦੇ ਵਿੱਚੋਂ ਲਿਖਦੇ ਨੇ ਕਿ ਪੀਸ਼ਾਵਰ ਥੀ ਜਮਨਾ ਤਾਈਂ, ਚੰਬਾ ਥੀ ਤਾਂ ਡੇਰਾ, ਬੋਲਣ ਸਮਝਣ ਲੋਕ ਪੰਜਾਬੀ ਸੁੱਚਾ ਸਹੋ ਨੇ ਮੇਰਾ। ਤੁਸੀਂ ਇਹ ਦੱਸੋ ਕਿ ਪੰਜਾਬੀ ਦਾ ਜਿਹੜਾ ਖਿਲਾਰ ਹੈ, ਔਰ ਅੱਜ ਵੀ ਪੰਜਾਬੀ ਦਾ ਜਿਹੜਾ ਮੁਸਤਕਬਲ ਹੈ, ਬਾਅਦ ਲੋਕਾਂ ਦਾ ਖਿਆਲ ਸੀ ਪੰਜਾਬੀ ਖਤਮ ਹੋ ਜਾਣੀ, ਮਗਰ ਉਹ ਖਤਮ ਨਹੀਂ ਹੋਈ ਬਲਕਿ ਜ਼ਿੰਦਾ ਹੋਈ ਹੈ। ਤੁਸੀਂ ਪੰਜਾਬੀ ਦੇ ਮੁਸਤਕਬਲ ਦੇ ਹਵਾਲੇ ਨਾਲ ਕੀ ਗੱਲਬਾਤ ਕਰੋਗੇ? ਆਪਣੀ ਇਹਦੇ ਹਵਾਲੇ ਨਾਲ ਤੁਹਾਡੀ ਜ਼ਾਹਿਰ ਮਾਂ ਬੋਲੀ ਹੈ, ਇਸ ਬਾਰੇ ਕੀ ਦੱਸਦੇ ਹੋ? ਪੰਜਾਬੀ ਜੀ ਜਦ ਤੱਕ ਪੰਜਾਬੀ ਵਿੱਚ ਗੱਲ ਨਹੀਂ ਕਰਦੇ ਸਾਨੂੰ ਤੇ ਵੈਸੇ ਵੀ ਠੰਡ ਨਹੀਂ ਪੈਂਦੀ। ਮਜਮੂਈ ਤੌਰ ਤੇ ਤੁਹਾਡਾ ਜਿਹੜਾ ਅੰਦਰ ਦਾ ਜਿਹੜਾ ਵਬਾਰ ਔਰ ਖੁਮਾਰ ਹੈ ਉਹ ਤੁਹਾਡੀ ਮਾਂ ਬੋਲੀ ਨਾਲ ਹੀ ਬਾਹਰ ਆਉਂਦਾ। ਤੇ ਸੋਚਦੇ ਵੀ ਤੁਸੀਂ ਇਹਦੇ ਇਸੇ ਜ਼ੁਬਾਨ ਵਿੱਚੋਂ, ਈਵਨ ਤੁਸੀਂ ਰਿਐਕਟ ਕਰਦੇ ਹੋ ਕਿਸੇ ਵੀ ਹਵਾਲੇ ਨਾਲ, ਤੁਹਾਨੂੰ ਕਿਸੇ ਤੇ ਪਿਆਰ ਆਉਂਦਾ ਤਾਂ ਉਹ ਵੀ ਬੰਦਾ ਆਟੋਮੈਟਿਕਲੀ ਬੰਦਾ ਪੰਜਾਬੀ 'ਚ ਗੱਲ ਕਰਨਾ ਸ਼ੁਰੂ ਕਰ ਦਿੰਦਾ। ਕਿਸੇ ਤੋਂ ਗੁੱਸਾ ਆਵੇ ਬੰਦਾ ਉਸ ਲਹਿਜੇ 'ਚ ਗੱਲ ਕਰਨਾ ਸ਼ੁਰੂ ਕਰ ਦਿੰਦਾ। ਪੰਜਾਬੀ ਤੇ ਅੰਦਰੋਂ ਨਹੀਂ ਨਿਕਲ ਸਕਦੀ ਨਾ। ਇਹ ਅੱਲਾ ਦਾ ਸ਼ੁਕਰ ਹੈ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਨੇ ਨਾ ਉਹ ਆਪਣੇ ਖਮੀਰ ਦੇ ਵਿੱਚ ਅਈਏ ਤੱਕ ਉਹਨਾਂ ਵਿੱਚ ਰਚੀ ਬਸੀ ਹੈ ਪੰਜਾਬੀ। ਮੇਰਾ ਆਪਣਾ ਬੇਟਾ ਮਾਸ਼ਾਅੱਲਾ, ਤੇ ਮੈਂ ਜਿਸ ਟਾਈਮ ਦੇਖਣਾ ਨਾ ਕਿ ਪੰਜਾਬੀ ਜਿਹੜੀ ਹੈ ਐਕਸਪ੍ਰੈਸ਼ਨ ਦੀ ਜ਼ੁਬਾਨ ਹੈ ਮੇਰੀ ਨਜ਼ਰ ਵਿੱਚ, ਕਿ ਤੁਸੀਂ ਜਿਸ ਟਾਈਮ ਪੰਜਾਬੀ ਬੋਲ ਰਹੇ ਹੋ ਨਾ ਤਾਂ ਤੁਹਾਨੂੰ ਕਿਸੇ ਬਣਾਵਟ ਦੀ ਜ਼ਰੂਰਤ ਨਹੀਂ ਹੈਗੀ। ਯਾਨੀ ਕਿ ਤੁਸੀਂ ਮੇਰੀ ਨਜ਼ਰ ਵਿੱਚ ਜਿਸ ਟਾਈਮ ਮੇਰਾ ਬੱਚਾ ਪੰਜਾਬੀ ਬੋਲਦਾ ਨਾ ਤੇ ਉਹ ਜੋ ਅੰਦਰ ਹੈ ਉਸ ਟਾਈਮ ਉਹਦਾ ਅੰਦਰ ਬਾਹਰ ਆ ਰਿਹਾ ਹੁੰਦਾ। ਇਸ ਦੇ ਮੁਕਾਬਲੇ ਤੇ ਚਲੇ ਉਰਦੂ ਜਿਹੜੀ ਕੌਮੀ ਜ਼ਬਾਨ ਹੈ ਇਹਦੀ ਮਤਲਬ ਇਹ ਹੈ ਕਿ ਜੀ ਸਦਕੇ ਬਹੁਤ ਜ਼ਰੂਰੀ ਹੈ। ਲੇਕਿਨ ਮਾਂ ਬੋਲੀ ਦੇ ਹਵਾਲੇ ਨਾਲ ਅਸੀਂ ਗੱਲ ਕਰੀਏ ਤੇ ਜਿਸ ਟਾਈਮ ਕੋਈ ਵੀ ਬੱਚਾ ਸਾਡੇ ਘਰਾਂ ਵਿੱਚ ਅਗਰ ਪੰਜਾਬੀ ਬੋਲਣਾ ਸ਼ੁਰੂ ਕਰਦਾ ਤੇ ਉਹਦੀ ਮਾਸੂਮੀਅਤ ਔਰ ਉਹਦੀ ਉਹ ਚੀਜ਼ ਨੂੰ ਕੈਪਚਰ ਕਰਨਾ, ਰਿਕਾਰਡ ਕਰਨਾ, ਕਿ ਉਹਦੀ ਵਜ੍ਹਾ ਇਹ ਹੁੰਦੀ ਹੈ ਕਿ ਉਹ ਆਪਣੇ ਅਸਲ ਐਕਸਪ੍ਰੈਸ਼ਨ ਦੇ ਨਾਲ ਬੋਲ ਰਿਹਾ ਹੁੰਦਾ। ਕਿਉਂਕਿ ਸਾਡੇ ਘਰਾਂ ਵਿੱਚ ਆਮ ਤੌਰ ਤੇ ਪੰਜਾਬੀ ਮਜਮੂਈ ਤੌਰ ਤੇ ਲੋਕ ਮਮਨੂ ਸਮਝਦੇ ਨੇ ਜਾਂ ਕਰਨ ਦੀ ਕੋਸ਼ਿਸ਼ ਕਰਦੇ ਨੇ, ਲੇਕਿਨ ਅੰਦਰ ਦੇ ਜਿਹੜੇ ਪੰਜਾਬੀ ਜਿਹੜੇ ਤਾਸੁਰਾਤ ਨੇ ਉਹ ਤੇ ਬਾਹਰ ਆਉਣ ਤੋਂ ਰਹਿੰਦੇ ਨੇ ਨਾ। ਵੀ ਕਿਸੇ ਨਾ ਕਿਸੇ ਹਵਾਲੇ ਨਾਲ ਪੰਜਾਬੀ ਬੋਲ ਹੀ ਜਾਂਦਾ। ਤੇ ਲੇਕਿਨ ਇਹ ਹੈ ਕਿ ਉਹਦੀ ਪੰਜਾਬੀ, ਉਹਦੀ ਮਾਸੂਮੀਅਤ, ਉਹ ਸਾਰੀਆਂ ਚੀਜ਼ਾਂ ਮਿਲ ਕੇ ਤੇ ਫਿਰ ਇੱਕ ਲਹਿਜਾ ਬਣਦੀ ਹੈ। ਤੇ ਉਸ ਤੋਂ ਬਾਅਦ ਤੁਹਾਨੂੰ ਇੱਕ ਅਸਲ ਨਜ਼ਰ ਆਉਂਦਾ, ਅਸਲ ਚਿਹਰਾ ਨਜ਼ਰ ਆਉਂਦਾ ਮਾਂ ਬੋਲੀ ਦੇ ਹਵਾਲੇ ਨਾਲ। ਤੇ ਮੇਰਾ ਖਿਆਲ ਹੈ ਕਿ ਇਹਨੂੰ ਕਿਸੇ ਦੇ ਕਹਿਣ ਨਾਲ ਜਾਂ ਕਿਸੇ ਦੇ ਖ਼ਤਮ ਕਰਨ ਨਾਲ ਖ਼ਤਮ ਤਾਂ ਨਹੀਂ ਹੋ ਸਕਦੀ। ਤੇ ਜਿੰਨਾ ਇਹਨੂੰ ਦਬਾਇਆ ਜਾਂਦਾ ਉਨੀ ਜ਼ਿਆਦਾ ਫੈਲਦੀ ਹੈ। ਤੇ ਸਾਡੇ ਸਰਹੱਦ ਤੋਂ ਪਾਰ ਮਾਸ਼ਾਅੱਲਾ ਉਹ ਇੰਨੀ ਇੰਡਸਟਰੀ ਬਣ ਗਈ ਹੈ ਪੰਜਾਬੀ ਵਿੱਚ। ਗਾਇਕ ਨੇ ਬੜੇ ਜ਼ਬਰਦਸਤ, ਲਿਖਣ ਵਾਲੇ ਬੜੇ ਜ਼ਬਰਦਸਤ ਨੇ। ਉਸ ਤੋਂ ਬਾਅਦ ਸਾਡੇ ਆਪਣੇ ਖਿੱਤੇ ਵਿੱਚ ਪੰਜਾਬੀ, ਮੈਂ ਸੁਣਿਆ ਕਿ ਪੰਜਾਬੀ ਅੰਤਰੇ ਤੋਂ ਬਗੈਰ ਕੋਈ ਗਾਣਾ ਹਿੱਟ ਹੀ ਨਹੀਂ ਹੁੰਦਾ ਕਿਸੇ ਵੀ ਬਾਲੀਵੁੱਡ, ਹਾਲਾਂਕਿ ਉਰਦੂ ਫਿਲਮਾਂ ਦੇ, ਹਿੰਦੀ ਫਿਲਮਾਂ ਵਿੱਚ। ਇਸੇ ਤਰ੍ਹਾਂ ਹੀ ਪੰਜਾਬੀ ਤੇ ਸਾਡੇ ਅੰਦਰ ਰਚੀ ਬਸੀ ਜ਼ੁਬਾਨ ਹੈ। ਯਾਨੀ ਮੁਸਤਕਬਲ ਰੋਸ਼ਨ ਹੈ, ਬਿਲਕੁਲ ਰੋਸ਼ਨ ਹੈ ਜੀ। ਮਤਲਬ ਇੱਕ ਬੜਾ ਵੱਡਾ ਇੱਕ ਮੁਲਕ ਹੈ ਕੈਨੇਡਾ, ਦੇਖੋ ਨਾ, ਉਹਦੀ ਮੇਰਾ ਖਿਆਲ ਹੈ ਦੂਜੀ ਵੱਡੀ, ਹੁਣ ਦੂਸਰੀ ਵੱਡੀ ਹੋ ਗਈ ਤੇ ਇੱਕ ਛੋਟੀ ਗੱਲ ਨਹੀਂ ਹੈ ਵੀ ਹੈ। ਤੇ ਇਹ ਇੱਕ ਕਾਫੀ ਕਾਬਲੇ ਤਬਸਰਾ ਔਰ ਕਾਬਲੇ ਤਜ਼ਕਰਾ ਗੱਲ। ਬਹੁਤ ਵਧੀਆ ਜੀ, ਬਹੁਤ ਵਧੀਆ ਜੀ। ਔਰ ਮਾਜਿਦ ਸਾਹਿਬ, ਤੁਸੀਂ ਦੱਸੋ ਕਿ ਤੁਹਾਡੀ ਇਸ ਜਿਹੜੀ ਦੁਕਾਨ ਹੈ ਕਿਤਾਬਾਂ ਦੀ, ਲਾਹੌਰ ਕਿਤਾਬ ਮੇਲਾ ਡਸਕਾ, ਇੱਥੇ ਪੰਜਾਬੀ ਕਿਤਾਬਾਂ ਵੀ ਸੇਲ ਹੋਈਆਂ ਤੇ ਬਾਵਜੂਦ ਇਸ ਗੱਲ ਦੇ ਕਿ ਕਿਹਾ ਜਾਂਦਾ ਹੈ ਕਿ ਪੰਜਾਬੀ ਕਿਤਾਬਾਂ ਨੂੰ ਕੌਣ ਪੜ੍ਹੇਗਾ, ਤੇ ਫਿਰ ਲੋਕਾਂ ਇੱਥੋਂ ਖੜੀਆਂ ਨੇ ਕਿਤਾਬਾਂ। ਤੁਸੀਂ ਉਹਨਾਂ ਦੀ ਸੇਲ ਦੇ ਹਵਾਲੇ ਨਾਲ ਸਾਨੂੰ ਦੱਸ ਪਾਓ ਕਿ ਲੋਕਾਂ ਨੇ ਜਿਹੜੀਆਂ ਕਿਤਾਬਾਂ ਇੱਥੋਂ ਖਰੀਦੀਆਂ, ਫਿਰ ਪੜ੍ਹਨ ਵਾਸਤੇ ਦਿਲਚਸਪੀ ਦਾ ਇਜ਼ਹਾਰ ਕੀਤਾ। ਤੁਹਾਡੇ ਬੈਕ ਸਾਈਡ 'ਤੇ ਵੀ ਇਸੇ ਤਰ੍ਹਾਂ ਕੈਮਰੇ ਨੂੰ ਜ਼ੂਮ ਕਰਕੇ ਦੇਖਾਂਗੇ। ਜਿਸ ਤਰ੍ਹਾਂ ਇੱਕ ਐਗਜ਼ਾਮਪਲ ਹੈ ਮੇਰੇ ਕੋਲ ਹੀ ਪਈ ਹੈ, ਪ੍ਰੋਫੈਸਰ ਹਮੀਦੁੱਲਾ ਸ਼ਾਹ ਹਾਸ਼ਮੀ ਸਾਹਿਬ ਦੀ ਬੁੱਕ ਉਹਨਾਂ ਨੇ ਸ਼ਾਇਦ ਕੀਤੀ ਕਿਤਾਬ, ਇਹ ਪੰਜਾਬੀ ਸ਼ਰਾ ਕਲਾਮੇ ਬਾਹੂ, ਸੁਲਤਾਨ ਬਾਹੂ ਰਹਿਮਤੁल्लाह ਅਲੈਹ ਦਾ ਕਲਾਮ ਹੈ। ਇਹਦੇ ਵਿੱਚ ਜ਼ਾਹਿਰ ਹੈ ਕੁਝ ਚੀਜ਼ਾਂ ਸਾਨੂੰ ਵੇਚਣੀਆਂ ਪੈਂਦੀਆਂ ਨੇ ਔਰ ਕੁਝ ਚੀਜ਼ਾਂ ਜਿਹੜੀਆਂ ਨੇ ਆਪਣੇ ਆਪ ਵਿਕਦੀਆਂ ਨੇ। ਕਿਸੇ ਵੀ ਦੁਕਾਨ ਦਾ ਇਹ ਅਸੂਲ ਹੁੰਦਾ। ਠੀਕ ਹੋ ਗਿਆ। ਇਹ ਜਿਹੜਾ ਕਲਾਮ ਹੈ ਨਾ ਪੰਜਾਬੀ,
ਇਹ ਉਹਨਾਂ ਹੀ ਸ਼ੁਮਾਰ ਹੈ ਜਿਹੜੇ ਆਪਣੇ ਆਪ ਵਿਕਦੇ ਨੇ, ਇਹਨਾਂ ਨੂੰ ਮਿਹਨਤ ਕਰਕੇ ਵੇਚਣਾ ਨਹੀਂ ਪੈਂਦਾ, ਕਿਉਂਕਿ ਜ਼ਿੰਦਾ ਜਾਵੇਦ ਕਲਾਮ ਹੈ। ਤੇ ਇਹਦੇ ਬਾਰੇ 'ਚ ਅਸੀਂ ਸੁਲਤਾਨ ਬਾਹੂ ਰਹਿਮਤੁल्लाह अलैह ਦਾ ਹੋ ਗਿਆ, ਬੁੱਲੇ ਸ਼ਾਹ ਰਹਿਮਤੁल्लाह अलैह ਦਾ ਹੋ ਗਿਆ, ਇਸੇ ਤਰ੍ਹਾਂ ਜਿੰਨਾ ਵੀ ਸੂਫੀਆਨਾ ਕਲਾਮ ਹੈ, ਬਾਬਾ ਫਰੀਦੁੱਦੀਨ ਸ਼ਕਰਗੰਜ ਗੰਜ ਸ਼ਕਰ ਰਹਿਮਤੁल्लाह अलैह ਦਾ ਇਹ ਕਲਾਮ ਪੜ੍ਹਿਆ ਮੀਆਂ ਮੁਹੰਮਦ ਬਖਸ਼ ਸਾਹਿਬ। ਔਰ ਵੈਸੇ ਵੀ ਅਸਲ ਰੂਹ ਨਾਲ ਜਿਸ ਟਾਈਮ ਪੜ੍ਹਿਆ ਤੇ ਸੁਣਿਆ ਤੇ ਸਮਝਿਆ ਜਾਂਦਾ ਤੇ ਕਾਫੀ ਚੀਜ਼ਾਂ ਇਨਸਾਨ ਦੇ ਅੰਦਰ ਇੰਸਪੀਰੇਸ਼ਨ ਬਣ ਕੇ ਆਉਂਦੀਆਂ ਨੇ ਸਾਹਮਣੇ। ਠੀਕ ਹੈ ਜੀ, ਮਜ਼ਾ ਆਉਂਦਾ ਲੋਕ ਇਹਦੇ ਬਾਰੇ ਤਬਸਰਾ ਯਾਨੀ ਕਰਦੇ ਨੇ। ਤੁਹਾਡੀ ਗੱਲ ਤੋਂ ਅਸੀਂ ਅਖਜ਼ ਇਹ ਕੀਤਾ ਕਿ ਇਸ ਵਾਸਤੇ ਸਾਨੂੰ ਵੇਚਣ ਦੀ ਲੋੜ ਨਹੀਂ, ਲੋਕ ਆਪ ਹੀ ਆ ਕੇ ਕਲਾਮ ਦੇ ਬਾਰੇ ਪੁੱਛਦੇ ਨੇ। ਦੇਖੋ ਨਾ ਜੀ, ਇਸ ਦੌਰ ਵਿੱਚ ਵੀ ਲੋਕ ਪੱਕੀ ਰੋਟੀ ਕੱਚੀ ਰੋਟੀ ਮੰਗਣ, ਸ਼ਾਹਨਾਮਾ ਕਰਬਲਾ ਮੰਗਣ, ਔਰ ਕਸਸੁਲ ਮੁਹਸਨੀਨ ਮੰਗਣ, ਔਰ ਸੈਫੁਲ ਮਲੂਕ ਮੰਗਣ, ਆਪਣੀ ਜ਼ੁਬਾਨੀ ਮੰਗਣ, ਔਰ ਯੂਥ ਵੀ ਆ ਕੇ ਮੰਗੇ ਕਦੇ ਕਦੇ, ਜਿਨ੍ਹਾਂ ਘਰਾਂ 'ਚ ਨੁਸਖੇ ਪੁਰਾਣੇ ਮੌਜੂਦ ਨੇ, ਜਾਂ ਹੀਰ ਵਾਰਿਸ ਸ਼ਾਹ ਜਾਂ ਹੀਰ ਵਾਰਿਸ ਸ਼ਾਹ। ਤੇ ਲੋਕ ਐ ਹੁਣ ਬੇਟੀਆਂ ਜਿੰਨੀਆਂ ਵੀ ਨੇ, ਮੋਸਟ ਆਫ ਆਲ ਯੂਨੀਵਰਸਿਟੀ ਦੀਆਂ ਸਟੂਡੈਂਟਸ ਵੀ ਨੇ, ਉਹਨਾਂ ਦਾ ਆਪਣਾ ਜਿਹੜੇ ਮਰਜ਼ੀ ਤਬਕੇ ਤੋਂ ਤਾਲੁਕ ਰੱਖਦੀਆਂ ਹੋਣ, ਜਿਹੜਾ ਮਰਜ਼ੀ ਮਜ਼ਮੂਨ ਹੋਵੇ, ਲੇਕਿਨ ਉਹ ਹੀਰ ਵਾਰਿਸ ਸ਼ਾਹ ਇੱਕ ਬੜੀ ਉਹਨਾਂ ਦੇ ਅੰਦਰ ਇੱਕ ਇੰਸਪੀਰੇਸ਼ਨ ਹੈ ਬੇਸਿਕਲੀ, ਕਿ ਉਹ ਆ ਕੇ ਮੰਗਦੀਆਂ ਨੇ, ਪੜ੍ਹਨ ਦੀ ਕੋਸ਼ਿਸ਼ ਵੀ ਕਰਦੀਆਂ ਨੇ। ਤਾਂ ਮੇਰਾ ਖਿਆਲ ਹੈ ਅੰਦਰ ਦਾ ਜਿਹੜਾ ਇੱਕ ਹੈ ਨਾ ਉਹ ਮੁਹੱਕਕ ਜਿਹੜਾ ਮਿੱਟੀ ਦੀ ਵਜ੍ਹਾ ਨਾਲ ਬਣੇ ਹੈ, ਉਹ ਭਾਵੇਂ ਕੋਈ ਡਾਕਟਰ ਬਣਦਾ ਪਿਆ, ਭਾਵੇਂ ਕੋਈ ਇੰਜੀਨੀਅਰ ਬਣਦਾ ਪਿਆ, ਭਾਵੇਂ ਕਿਸੇ ਹੋਰ ਜ਼ੁਬਾਨ 'ਤੇ ਕੰਮ ਕਰਦਾ ਪਿਆ, ਭਾਵੇਂ ਕੈਨੇਡਾ ਬੈਠੇ, ਅਮਰੀਕਾ ਬੈਠੇ ਆ, ਉਹ ਆਪਣੇ ਖਮੀਰ ਦੀ ਆਵਾਜ਼ ਦੀ ਵਜ੍ਹਾ ਨਾਲ ਨਾ ਸਾਡੇ ਕੋਲ ਕਿਤਾਬਾਂ ਜ਼ਰੂਰ ਮੰਗਵਾਉਂਦਾ ਹੈ, ਜਾਂ ਕਮ ਅਜ਼ ਕਮ ਉਹਦੇ ਮੋਬਾਈਲ 'ਚ ਵੀ ਐਸਾ ਡਾਟਾ ਮੌਜੂਦ ਹੋਏਗਾ ਕਿ ਜਿਹਦੇ ਮਤਲਬ ਇਹ ਹੈ ਕਿ ਹੁਣ ਸ਼ਿਵ ਕੁਮਾਰ ਬਟਾਲਵੀ ਜਿਹੜਾ ਇਹ ਐਸੇ ਸ਼ਾਇਰ ਨੇ ਜਿਨ੍ਹਾਂ ਨੇ ਪੰਜਾਬੀ 'ਚ ਬਹੁਤ ਲਿਖਿਆ, ਬਹੁਤ ਵਧੀਆ, ਤੇ ਇਹ ਦੁਬਾਰਾ ਜ਼ਿੰਦਾ ਯਾਨੀ ਕਿ ਖੁਦਾ ਨਾ ਖਾਸਤਾ ਮਰਿਆ ਤੇ ਕਦੇ ਕਲਾਮ ਹੈ ਹੀ ਨਹੀਂ, ਲੇਕਿਨ ਇਹ ਹੈ ਕਿ ਯੂਥ ਵੀ ਹੁਣ ਜਿਹੜੀ ਹੈ ਦੁਬਾਰਾ ਯੂਥ ਤੱਕ ਵੀ ਪਹੁੰਚ ਗਿਆ ਹੈ। ਮੈਂ ਖੁਦ ਮੈਨੂੰ ਐਸੇ ਕਲਾਮ ਮੈਨੂੰ ਯੂਥ ਟੈਗ ਕਰਦੀ ਹੈ ਜਿਹੜੇ ਮੈਂ ਵੀ ਅੱਜ ਤੱਕ ਨਹੀਂ ਸੁਣੇ ਆ ਵੀ, ਤੇ ਉਹ ਬੜਾ ਮਜ਼ਾ ਆਉਂਦਾ ਹੈ ਕਿ ਇੰਨਾ ਅੱਛਾ ਸੁੱਚਾ ਜਿਹੜਾ ਲੋਕਾਂ ਦਾ ਇੱਕ ਮਿਜ਼ਾਜ ਹੈ ਔਰ ਪਸੰਦ ਹੈ ਕਿ ਉਹ ਖੁਦ ਲੋਕ ਜਿਹੜੇ ਨੇ ਨਾ ਉਹ ਖੁਦਾਈ ਕਰ ਕਰਕੇ ਐਸੀਆਂ ਚੀਜ਼ਾਂ ਕੱਢ ਰਹੇ ਨੇ ਕਿ ਇਹਦਾ ਮਤਲਬ ਇਹੀ ਹੈ ਨਾ ਕਿ ਤੁਹਾਡੇ ਅੰਦਰ ਜਿਹੜੀ ਰਚ ਬਸ ਹੈ ਕਿਸੇ ਵੀ ਜ਼ੁਬਾਨ ਦੀ, ਉਹ ਜਿੰਨਾ ਮਰਜ਼ੀ ਤੁਹਾਡੇ ਉੱਤੇ ਲੇਪ ਚੜਾ ਦਿੱਤਾ ਜਾਏ ਕਿਸੇ ਹੋਰ ਜ਼ੁਬਾਨ ਦਾ, ਕਿਸੇ ਹੋਰ ਸ਼ੋਬੇ ਦਾ, ਜਾਂ ਤੁਸੀਂ ਕਿਸੇ ਵੀ ਫੀਲਡ 'ਚ ਚਲੇ ਜਾਓ, ਤੇ ਅੰਦਰੋਂ ਜਿਹੜਾ ਉਹ ਖਮੀਰ ਹੈ ਨਾ ਉਹ ਆਪਣਾ ਆਪ ਵਿਖਾਉਂਦਾ ਤੁਹਾਨੂੰ। ਅੱਛਾ, ਇਹ ਦੱਸੋ ਕਿ ਬਹੁਤ ਸਾਰੇ ਪੰਜਾਬੀ ਗਾਇਕ ਗੁਜ਼ਰੇ ਨੇ ਤੇ ਹੁਣ ਵੀ ਮੌਜੂਦ ਨੇ, ਹੁਣ ਦੇ ਦੌਰ 'ਚ ਹਦੀਕਾ ਕਿਆਨੀ ਹੈ, ਹਮਾਰਾ ਅਰਸ਼ਦ ਹੈ, ਔਰ ਸੋਨਾ ਪੜ੍ਹ ਰਹੇ ਨੇ ਸਾਰੇ ਕਲਾਮ, ਔਰ ਇਸ ਤੋਂ ਇਲਾਵਾ ਆਪਦਾ ਪਰਵੀਨ ਨੇ ਬਹੁਤ ਸੂਫੀਆਨਾ ਕਲਾਮ ਪੜ੍ਹਿਆ, ਸ਼ੌਕਤ ਅਲੀ ਪੰਜਾਬੀ ਦੇ ਹਵਾਲੇ ਨਾਲ ਅਗਰ ਫੋਕ ਤੁਸੀਂ ਕਹੋ, ਆਰਫ ਲੋਹਾਰ ਬੜਾ ਵੱਡਾ ਨਾਮ ਮੇਰੇ ਇਲਾਕੇ ਦਾ, ਇੱਕ ਅੱਛਾ ਵੱਡਾ ਨਾਮ ਆਲਮ ਲੋਹਾਰ, ਆਰਫ ਲੋਹਾਰ। ਇਸ ਤੋਂ ਇਲਾਵਾ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਪੰਜਾਬੀ ਦੇ ਵਿੱਚ ਸੁਣ ਚਰਖੇ ਦੀ ਮਿੱਠੀ ਮਿੱਠੀ ਘੂਕ, ਮਤਲਬ ਕੋਈ ਵੀ ਉਹਨਾਂ ਦੀ ਲੈ ਲਓ, ਕਿਹੜਾ ਵੀ ਕਲਾਮ ਉਹਨਾਂ ਨੇ ਜਿਨ੍ਹਾਂ ਨੇ ਵਰਲਡ ਵਾਈਡ ਮਕਬੂਲ ਹੋਇਆ, ਵਰਲਡ ਵਾਈਡ ਮਕਬੂਲ ਹੋਇਆ। ਔਰ ਵੈਸੇ ਵੀ ਉਹਨਾਂ ਦੀ ਜਿਹੜੀ ਸੁਰ ਤਾਲ ਦੀ ਵਜ੍ਹਾ ਨਾਲ ਔਰ ਪੰਜਾਬੀ ਦੇ ਹਵਾਲੇ ਨਾਲ ਉਹਨਾਂ ਨੇ ਅੱਛਾ ਖਾਸਾ, ਬਲਕਿ ਕਿਹਾ ਜਾਂਦਾ ਕਿ ਬਰੀ ਨਿਜ਼ਾਮੀ ਸਾਹਿਬ ਜਿਹੜੇ ਫੈਸਲਾਬਾਦ ਦੇ ਜਿਨ੍ਹਾਂ ਨੇ ਪੰਜਾਬੀ ਸ਼ਾਇਰੀ ਲਿਖੀ ਤੇ ਫਿਰ ਨੁਸਰਤ ਸਾਹਿਬ ਪੜ੍ਹੀ, ਉਹੀ ਕਲਾਮ ਨੇ ਉਹਨਾਂ ਨੂੰ ਹਿੱਟ ਕੀਤਾ ਨੁਸਰਤ ਨੂੰ। ਬਸ ਉਹ ਵਿਗੜ ਗਈ ਹੈ ਥੋੜੇ ਦਿਨਾਂ ਤੋਂ। ਹਾਂਜੀ, ਔਰ ਮਤਲਬ ਇਹ ਹੈ ਕਿ ਕੋਈ ਵੀ ਸ਼ਖਸ ਐਸਾ ਨਹੀਂ ਹੈ ਜਿਹਨੇ ਇਹ ਸੁਣਿਆ ਨਾ ਹੋਵੇ, ਮਤਲਬ ਕਲਾਮ ਪੜ੍ਹਨ ਵਾਲੇ ਲੋਕ ਸ਼ਾਇਦ ਤੁਹਾਨੂੰ ਖਾਲ ਹੀ ਮਿਲਣ, ਲੇਕਿਨ ਜਿਸ ਟਾਈਮ ਕੋਈ ਵੱਡਾ ਗਾਇਕ ਕਲਾਮ ਸੁਣਾ ਛੱਡਦਾ, ਪੜ੍ਹ ਦਿੰਦਾ ਜਾਂ ਬੋਲ ਛੱਡਦਾ, ਉਸ ਤੋਂ ਬਾਅਦ ਕਲਾਮ ਦੁਬਾਰਾ ਜ਼ਿੰਦਾ ਹੋ ਕੇ ਸਾਹਮਣੇ ਆਉਂਦਾ। ਤੇ ਇਹਨਾਂ ਦਾ ਇੰਤਖਾਬ ਮਤਲਬ ਇਹ ਹੈ ਕਿ ਗਾਣ ਵਾਲਾ ਖੁਦ ਵੀ ਅਗਰ ਇੱਕ ਹੱਦ ਤੱਕ ਸੂਫੀ ਹੋਵੇ ਤੇ ਆਪਦਾ ਪਰਵੀਨ ਜੈਸੇ ਲੋਕ ਹੋਣ, ਤੇ ਫਿਰ ਉਹ ਕਿਉਂ ਨਾ ਕਲਾਮ ਦੁਬਾਰਾ ਜ਼ਿੰਦਾ ਹੋਵੇ ਔਰ ਅੰਦਰ ਰੂਹ ਤੱਕ ਅਸਰ ਕਰਦਾ ਹੈ। ਬਾਜ਼ ਔਕਾਤ ਐਸੇ ਵੀ ਲੋਕ ਦੇਖੇ ਨੇ ਉਰਦੂ ਸਪੀਕਿੰਗ, ਅੰਗਰੇਜ਼ੀ ਸਪੀਕਿੰਗ, ਜਿਨ੍ਹਾਂ ਦੇ ਆਪਣਾ ਇਹ ਕਹਿਣਾ ਹੈ ਕਿ ਉਹ ਵੈਸੇ ਹੀ ਗੱਡੀ ਵਿੱਚ ਉਹ ਮਿਊਜ਼ਿਕ ਚਲਾ ਦਿੰਦੇ ਨੇ ਔਰ ਉਹਨੂੰ ਇੰਜੋਏ ਕਰਦੇ ਨੇ, ਹਾਲਾਂਕਿ ਉਹ ਪੰਜਾਬੀ ਉਹਨਾਂ ਨੂੰ ਕਈ ਦਫਾ ਸਮਝ ਵੀ ਨਹੀਂ ਆ ਰਹੀ ਹੁੰਦੀ। ਤੇ ਇਹ ਜ਼ੁਬਾਨ ਦੀ ਤਾਸੀਰ ਹੁੰਦੀ ਹੈ ਜਿਹੜੀ ਉਹਦੇ ਆਪਣੀ ਰੂਹਾਨੀ ਤਾਸੀਰ ਦੀ ਵਜ੍ਹਾ ਨਾਲ ਉਹ ਅੰਦਰ ਉਤਰਦੀ ਹੈ, ਉਹ ਆਪਣੇ ਮਫਹੂਮ ਦੀ ਵਜ੍ਹਾ ਨਾਲ ਉਹ ਉਹਨਾਂ ਕੀ ਸਮਝਾ ਜਾਂਦੀ ਹੈ ਜਿੰਨਾ ਕਿ ਸਮਝਣ ਦੇ ਕਾਬਲ ਹੁੰਦਾ ਉਹ ਸ਼ਖਸ। ਅੱਛਾ ਸਰ, ਕਿਹਾ ਜਾਂਦਾ ਕਿ ਰਾਤ ਦੇ ਖਾਮੋਸ਼ ਮੰਜ਼ਰ ਦੇ ਵਿੱਚ ਆਪਣਾ ਚੰਨ ਨਿਕਲਿਆ ਹੋਵੇ ਤੇ ਉਸ ਦੌਰਾਨ ਜਿਹੜਾ ਮੂਸੀਕੀ ਬੜਾ ਅਸਰ ਕਰਦੀ ਹੈ, ਤੁਸੀਂ ਵੀ ਕੋਈ ਇਸ ਮੌਸਮ ਦੇ ਵਿੱਚ ਕੋਈ ਚੀਜ਼ ਸੁਣੀ ਪੰਜਾਬੀ ਦੀ? ਬਿਲਕੁਲ, ਬਟਾਲਵੀ ਦਾ ਨਾਮ ਲਿਆ ਤੇ ਗਮਾਂ ਦੀ ਰਾਤ ਲੰਮੀ ਹੈ, ਗਮਾਂ ਦੀ ਰਾਤ ਲੰਮੀ, ਉਹ ਬੜਾ ਮੈਂ ਤੇ ਰਿਕਮੈਂਡ ਕਰਾਂਗਾ ਲੋਕਾਂ ਨੂੰ ਕਿ ਜਿਹਨੇ ਨਹੀਂ ਸੁਣਿਆ ਇਹ ਕਲਾਮ ਸ਼ਿਵ ਕੁਮਾਰ ਬਟਾਲਵੀ ਦਾ। ਪੜ੍ਹਨ ਵਿੱਚ ਵੀ ਮਜ਼ਾ ਹੈ ਵੇ, ਲੇਕਿਨ ਇਹਨੂੰ ਸੁਣਨ ਵਿੱਚ ਇਹ ਕਿੰਨੇ ਬੋਲਿਆ ਜੀ ਤੁਸੀਂ? ਗੁਰਦਾਸ ਮਾਨ ਸਾਹਿਬ ਨੇ ਸ਼ਾਇਦ, ਗੁਰਦਾਸ ਮਾਨ, ਬੜਾ ਸੋਹਣਾ ਪੜਿਆ ਉਹਨਾਂ, ਬੜਾ ਅੱਛਾ ਉਹਨਾਂ ਨੇ ਪੜ੍ਹਿਆ ਔਰ ਉਹਦੇ ਬਾਅਦ ਬੜੇ ਤਾਸੀਰ ਦੇ ਨਾਲ ਉਹਨਾਂ ਨੇ ਇਸ ਚੀਜ਼ ਨੂੰ ਸਾਬਤ ਕੀਤਾ ਕਿ ਵਾਕਈ ਕਲਾਮ ਵੀ ਵੱਡਾ ਔਰ ਗਾਣ ਵਾਲਾ ਵੀ ਵੱਡਾ ਹੋਵੇ ਤੇ ਬੜਾ ਅੱਛਾ ਪੈਕੇਜ ਬਣ ਜਾਂਦਾ।
ਠੀਕ ਹੋ ਗਿਆ ਜੀ। ਅੱਛਾ ਜੀ, ਤੁਸੀਂ ਇਹ ਦੱਸੋ, ਤੁਸੀਂ ਆਖਰ ਕਿਤਾਬਾਂ ਦੇ ਹਵਾਲੇ ਨਾਲ ਜਾਂਦੇ ਹੁੰਦੇ ਰਹੇ ਮੁਖਤਲਿਫ ਇਲਾਕਿਆਂ ਦੇ ਵਿੱਚ, ਤੇ ਇਹ ਤੁਹਾਨੂੰ ਪਤਾ ਹੈ ਕਿ ਪੰਜਾਬੀ ਦੇ ਵਿੱਚ ਇੱਕ ਸੂਫੀਆਨਾ ਰੰਗ ਪਾਇਆ ਜਾਂਦਾ ਹੈ, ਮੁਹੱਬਤ ਵਾਲਾ ਰੰਗ। ਬਿਲਕੁਲ। ਦੁਸ਼ਮਨ ਮਰੇ ਤੇ ਖੁਸ਼ੀ ਨਾ ਕਰੀਏ, ਸਜਣਾ ਵੀ ਮਰ ਜਾਣਾ, ਡਿੱਗਰ ਤੇ ਦਿਨ ਹੋਇਆ ਮੁਹੰਮਦ ਤੇ ਉੜਕ ਨੂੰ ਡੁੱਬ ਜਾਣਾ। ਬਿਲਕੁਲ ਸਹੀ। ਤੇ ਤੁਸੀਂ ਜ਼ਾਹਿਰ ਮੁਖਤਲਿਫ ਜਗ੍ਹਾ ਤੇ ਜਾਂਦੇ ਰਹੇ ਹੋ, ਕਦੀ ਕਦੀ ਸੂਫੀਆਤ ਦੇ ਆਸਥਾਨਿਆਂ ਤੇ ਜਾਣ ਦਾ ਇਤਫਾਕ ਹੋਇਆ? ਜੀ ਮੈਂ ਬਿਲਕੁਲ ਪਾਕਪਤਨ ਸ਼ਰੀਫ ਮੈਂ ਰਿਹਾ ਕਾਫੀ ਅਰਸਾ। ਉਹ ਤੇ ਪੰਜਾਬੀ ਦੇ ਮੋਢੀ ਸ਼ਾਇਰ ਹੋਏ ਨਾ ਜੀ। ਬਾਰ ਜਾਣ ਦਾ ਇਤਫਾਕ ਹੋਇਆ। ਬਹੁਤ ਵਧੀਆ। ਜ਼ਾਹਿਰ ਹੈ ਉੱਥੇ ਗਏ, ਉੱਥੇ ਬੈਠ ਕੇ ਕਵਾਲੀ ਸੁਣੀ, ਉਹਦੇ ਵਿੱਚ ਪਿੱਛੇ ਬੈਠ ਕੇ ਕੋਈ ਤਾੜੀ ਛਾੜੀ ਵੀ ਮਾਰੀ 1-2 ਵਾਰੀ। ਅੱਛਾ। ਤੇ ਬੁੱਲੇ ਸ਼ਾਹ ਦੇ ਮਜ਼ਾਰ ਤੇ ਜਿਹੜਾ ਨਾ ਉਹ ਵੀ ਬੜੀ ਜ਼ਬਰਦਸਤ ਹਾਜ਼ਰੀ ਰਹੀ। ਯਾਨੀ ਤੁਹਾਡੇ ਉਸ ਵਿਜਦਾਨੀ ਰੰਗ ਦੇ ਵਿੱਚ ਤੁਸੀਂ ਰੰਗੇ ਗਏ। ਅਜਮੇਰ ਦੇ ਵਿੱਚ ਜ਼ਿਆਦਾ ਤੇ ਨਹੀਂ, ਯਾਨੀ ਕਿ ਲਾਹੌਰ ਜਾਣ ਦੇ ਬਾਵਜੂਦ, ਲੇਕਿਨ ਜਿੰਨੀ ਵਾਰੀ ਵੀ ਗਏ ਆ ਇੱਕ ਅਸਰ ਲੈ ਕੇ ਆਏ ਉੱਥੋਂ। ਠੀਕ ਹੋ ਗਿਆ। ਜਿਹੜੀਆਂ ਦਰਗਾਹਾਂ ਨੇ ਤੇ ਅਮਨ ਦਾ ਪੈਗਾਮ ਨੇ। ਇੱਥੇ ਤੇ ਭੁੱਖੇ ਨੂੰ ਰੋਟੀ ਮਿਲ ਜਾਂਦੀ ਹੈ ਬਗੈਰ ਕੁਛ ਆਖੇ, ਤੇ ਬਗੈਰ ਕਿਸੇ ਮਸਲਕ ਮਜ਼ਹਬ ਜਾਂ ਜ਼ਾਤ ਤੋਂ ਮਾਵਰਾ ਹੋ ਕੇ ਤੁਹਾਨੂੰ ਇੱਕ ਚੀਜ਼ ਮਿਲਦੀ ਹੈ। ਤੇ ਇਹ ਤੇ ਪੂਰੀਆਂ ਅਮਨ ਔਰ ਸਲਾਮਤੀ ਦੀਆਂ ਬਹੁਤ ਵਧੀਆ, ਬਹੁਤ ਵਧੀਆ। ਅੱਛਾ, ਇਹ ਦੱਸੋ ਕਿ ਜਿਹੜਾ ਸਾਡੇ ਪਿੰਡਾਂ ਥਾਂ ਤੇ ਸਾਲ ਪਿੱਛੋਂ ਮੇਲੇ ਹੁੰਦੇ ਸਨ, ਔਰ ਹੁਣ ਵੀ ਚਲੋ ਇਕੱਠੇ ਹੋ ਕੇ ਲੋਕ, ਉਹਦੀ ਰੀਤ ਬਦਲ ਗਈ ਹੈ ਮਗਰ ਉਹਦਾ ਅੰਦਾਜ਼ ਤੇ ਹੁਣ ਵੀ ਜਾਰੀ ਹੈ। ਗਾਇਕ ਪੜ੍ਹਦੇ ਨੇ ਕਲਾਮ ਸੂਫੀਆਨਾ, ਸੀਰ ਪੜ੍ਹਦੇ ਨੇ, ਸੈਫੁਲ ਮਲੂਕ ਪੜ੍ਹਦੇ ਨੇ, ਬਲਕਿ ਤਜ਼ੀਅਤ ਦੇ ਮੌਕਾ ਦੇ ਉੱਤੇ ਪੜ੍ਹੀ ਸੈਫੁਲ ਮਲੂਕ ਜਾਂਦੀ ਹੈ। ਤੇ ਇਹ ਦੱਸੋ ਕਿ ਇਹ ਤੁਸੀਂ ਕੋਟਲੇ ਵੱਲ ਰਹੇ ਹੋ, ਉੱਥੇ ਵੀ ਇਹ ਸਿਲਸਿਲਾ ਤੁਸੀਂ ਵੇਖਿਆ? ਹਾਂ, ਮਤਲਬ ਹੀਰ ਪੜ੍ਹਨ ਦਾ ਰੁਝਾਨ ਤੇ ਰਿਹਾ ਵਾ, ਲੇਕਿਨ ਇਹ ਹੈ ਕਿ ਮੈਂ ਉਸ ਦੌਰ ਤੋਂ ਥੋੜਾ ਜਿਹਾ, ਕਿਉਂਕਿ ਜ਼ਿਆਦਾ ਅਰਸਾ ਫਿਰ ਅਸੀਂ ਸ਼ਹਿਰ ਆ ਗਏ। ਅੱਛਾ, ਸ਼ਹਿਰ ਚ ਆ ਗਏ ਲਾਹੌਰ। ਤੇ ਲੇਕਿਨ ਇਹ ਹੈ ਕਿ ਮੈਂ ਬਾਬਿਆਂ ਦੇ ਰਾਹੀਂ ਇਹ ਹੀਰ ਵੀ ਸੁਣੀ ਹੈ, ਸੈਫੁਲ ਮਲੂਕ ਵੀ ਸੁਣੀ ਹੈ। ਇੱਕ ਪੰਡਾਲ ਵਿੱਚ ਬਹਿ ਕੇ, ਜਿੱਥੇ ਉਹ ਮੇਰਾ ਪਿੰਡ ਤੇ ਨਹੀਂ ਸੀ ਹੈ ਵੀ, ਲੇਕਿਨ ਕਿਸੇ ਹੋਰ ਓਪਰੇ ਪਿੰਡ ਜਾ ਕੇ ਮੈਨੂੰ ਸੁਣਨ ਦਾ ਇਤਫਾਕ ਹੈ। ਉਹ ਦੌਰ ਮੈਂ ਵੇਖੇ ਹੈ। ਅੱਛਾ। ਜਦੋਂ ਇਹ ਪੜ੍ਹਿਆ ਜਾਂਦਾ ਸੀ ਔਰ ਸੁਣਨ ਵਾਲਿਆਂ ਵਿੱਚ ਇੱਕ ਅੱਛੀ ਖਾਸੀ ਉਹ ਇੱਕ ਤਾਰੀ ਹੋ ਜਾਂਦੀ ਸੀ ਕੈਫੀਅਤ। ਔਰ ਮੈਨੂੰ ਉਦੋਂ ਇੰਨੀ ਸਮਝ ਤਾਂ ਨਹੀਂ ਸੀ ਆਉਂਦੀ, ਲੇਕਿਨ ਇਸ ਦੇ ਬਾਵਜੂਦ ਉਹਨੂੰ ਸੁਣਨ ਵਿੱਚ ਇੱਕ ਤਾਸੀਰ ਮਹਿਸੂਸ ਹੁੰਦੀ ਸੀ। ਸੁਣ ਕੇ ਉੱਠੀਦਾ ਸੀ ਤੇ ਇੰਜ ਨਹੀਂ ਸੀ ਹੁੰਦਾ ਕਿ ਉੱਠ ਕੇ ਚਲੀਏ ਇੱਥੋਂ ਜਾਂ ਨਹੀਂ ਸਮਝ ਆ ਰਹੀ, ਲੇਕਿਨ ਇਹ ਹੈ ਕਿ ਉਹ ਸੁਣ ਕੇ ਉਹਦਾ ਅਸਰ ਜ਼ਰੂਰ ਰਹਿੰਦਾ ਸੀ ਹਰ ਵਕਤ ਆਪਣੇ ਦਿਲ ਵਿੱਚ। ਅੱਛਾ, ਇਹ ਦੱਸੋ ਕਿ ਤੁਸੀਂ ਹੁਣ ਜਿਹੜਾ ਉੱਥੇ ਕੰਮ ਕਰ ਰਹੇ ਹੋ, ਗਾਗੇ ਦੇ ਵਿੱਚ ਦੁਕਾਨ ਆਪਣੀ ਤੁਹਾਡੀ ਬਣ ਗਈ ਉੱਥੇ, ਤੇ ਉੱਥੇ ਅਪਰ ਪੋਰਸ਼ਨ ਤੇ ਵੀ ਤੁਸੀਂ ਵਰਕਿੰਗ ਕਰਨੀ ਹੈ, ਤੇ ਜ਼ਾਹਿਰ ਹੈ ਕਿਤਾਬਾਂ ਦਾ ਹੀ ਸਿਲਸਿਲਾ, ਅਦਬ ਦਾ ਸਿਲਸਿਲਾ ਹੈ, ਤੇ ਨਾਲ ਤੁਸੀਂ ਪਬਲਿਸ਼ਿੰਗ ਦਾ ਵੀ ਛੋਟਾ ਮੋਟਾ ਸਿਲਸਿਲਾ ਸ਼ੁਰੂ ਕੀਤਾ, ਤੁਸੀਂ ਦੱਸਿਆ ਵੀ ਹੈ। ਤੇ ਦੱਸੋ ਕਿ ਉੱਥੇ ਵੀ ਕੋਈ ਪੰਜਾਬੀ ਬੈਠਕ ਜਾਂ ਪੰਜਾਬੀ ਦੇ ਹਵਾਲੇ ਨਾਲ ਕੋਈ ਕੰਮ ਦਾ ਸਿਲਸਿਲਾ ਹੋਵੇਗਾ, ਤੇ ਨਾਲੇ ਕੋਈ ਨਾਮ ਵੀ ਦੱਸੋ ਆਪਣੇ ਸਾਮੀਨ ਨੂੰ, ਆਪਣੇ ਸੁਣਨ ਵਾਲਿਆਂ ਨੂੰ। ਉਹ ਦਰਬਾਨ ਪਬਲੀਕੇਸ਼ਨ ਦੇ ਨਾਂ ਤੋਂ ਅਸੀਂ ਸ਼ੁਰੂ ਕੀਤਾ ਇੱਕ ਕੰਮ। ਕਿਤਾਬ ਵੀ ਛਾਪੀ ਹੈ, ਮੈਂ ਲਾਹੌਰ ਹੂੰ, ਡਾਕਟਰ ਕੇਵਲਦੀਪ ਦੀ ਲਾਹੌਰ ਦੀ ਸਕਾਫਤ ਤੇ। ਅੱਛਾ ਜੀ। ਇਸ ਤੋਂ ਬਾਅਦ ਅਸੀਂ ਕੰਮ ਕਰ ਰਹੇ ਹਾਂ ਮਜ਼ੀਦ, ਤੇ ਪੰਜਾਬੀ ਦੇ ਹਵਾਲੇ ਨਾਲ ਤੇ ਅਸੀਂ ਖਾਸ ਉਹਨੂੰ ਮਖਸੂਸ ਗੋਸ਼ਾ ਵੀ ਉੱਥੇ ਰੱਖਾਂਗੇ, ਔਰ ਮਜਲਿਸ ਜਿਹੜੀ ਪੰਜਾਬੀ ਦੇ ਹਵਾਲੇ ਨਾਲ ਹੈ ਉਹ ਜ਼ਰੂਰ ਬੈਠਕ ਜ਼ਰੂਰ ਹੋਏਗੀ ਉਸ ਹਵਾਲੇ ਨਾਲ। ਤੇ ਪੰਜਾਬੀ ਤੋਂ ਬਗੈਰ ਤੇ ਸਾਡਾ ਉਹ ਮੁਕੰਮਲ ਹੀ ਨਾ, ਸਾਡਾ ਖਾਬ ਵੀ ਅਧੂਰਾ ਨਾ। ਦਰਬਾਨ ਪਬਲੀਕੇਸ਼ਨਸ ਦੇ ਨਾਂ ਤੋਂ ਹੈ। ਇਹ ਵੀ ਬੈਨੁਲ ਲਸਾਨੀ ਲਫ਼ਜ਼ ਚੁਣਿਆ ਗਿਆ ਇਤਫਾਕੀਆ ਤੌਰ ਤੇ। ਵਧੀਆ। ਇੱਕ ਦਰਬਾਨ ਦੇ ਨਾਂ ਤੋਂ ਹਰ ਜਗ੍ਹਾ ਹੀ ਚੱਲ ਜਾਏਗਾ ਇਹ। ਤੇ ਬੇਸਿਕਲੀ ਇਹ ਇੱਕ ਹੈ ਕਿ ਅਸੀਂ ਮਜਾਵਰੀ ਕਰਨੀ ਹੈ ਕਿਤਾਬਾਂ ਦੇ ਹਵਾਲੇ ਨਾਲ, ਖਿਦਮਤ ਕਰਨੀ ਹੈ, ਮਜਾਵਰੀ ਕਰਨੀ ਹੈ। ਠੀਕ ਹੋ ਗਿਆ। ਦਰਬਾਨ ਦਾ ਕੰਮ ਹੀ ਇਹ ਹੁੰਦਾ ਕਿ ਚਲੋ ਤੁਹਾਨੂੰ ਜ਼ਰਾ ਪ੍ਰੋਟੋਕੋਲ ਦਵੇ ਆਉਣ ਜਾਣ ਵਿੱਚ, ਅਦਬ ਦੇ ਹਵਾਲੇ ਨਾਲ ਔਰ ਮਜ਼ਹਬ ਦੇ ਹਵਾਲੇ ਨਾਲ ਜਿੰਨੀਆਂ ਵੀ ਕਿਤਾਬਾਂ ਅਸੀਂ ਸ਼ਾਇਰ ਕਰਾਂਗੇ ਜਾਂ ਰੱਖਾਂਗੇ, ਉਹਦੇ ਵਾਸਤੇ ਇੱਕ ਬੁਨਿਆਦੀ ਤੌਰ 'ਤੇ ਸਾਨੂੰ ਇੱਕ ਜ਼ਾਤੀ ਜਗ੍ਹਾ ਚਾਹੀਦੀ ਸੀ। ਅੱਛਾ। ਜਿਹਨੂੰ ਅਸੀਂ ਪ੍ਰਮੋਟ ਕਰ ਸਕੀਏ, ਜਿੱਥੇ ਕੋਈ ਇਜਾਰਾਦਾਰੀ ਸਿਰਫ ਕਿਤਾਬਾਂ ਦੀ ਹੋਵੇ, ਸਾਡੀ ਵੀ ਨਾ ਹੋਵੇ। ਤੇ ਉਹ ਅੱਲਾ ਨੇ ਇੱਕ ਅਤਾ ਕੀਤੀ ਸਾਨੂੰ, ਇੱਕ ਨੇਮਤ। ਉਹਦੀ ਕੋਸ਼ਿਸ਼ ਕਰ ਰਹੇ ਹਾਂ। ਇੱਥੇ ਡਸਕੇ ਦੇ ਸ਼ੁਰੂ ਵਿੱਚ ਹੀ ਇੱਕ ਹੈ ਡਿਗਰੀ ਕਾਲਜ ਮੁੰਡਿਆਂ ਦੇ, ਉਹਦੇ ਸਾਹਮਣੇ ਇੱਕ ਇਲਾਕਾ ਹੈ ਗਾਗੇ ਦੇ ਵਿੱਚ ਮੇਨ ਗਲੇ ਵਿੱਚ ਅਸੀਂ ਸ਼ੁਰੂ ਕਰ ਰਹੇ ਹਾਂ ਇੱਕ ਸਿਲਸਿਲਾ, ਬਲਕਿ ਸ਼ੁਰੂ ਹੋ ਚੁੱਕਿਆ। ਅਸ ਉਹਨੂੰ ਮੁਕੰਮਲ ਅਸੀਂ ਉਹਨੂੰ ਰਨਿੰਗ ਵਿੱਚ ਨਹੀਂ ਲਿਆਂਦਾ, ਲੇਕਿਨ ਜੁਜ਼ਵੀ ਤੌਰ ਤੇ ਉਹਨੂੰ ਇੱਕ ਸ਼ਕਲ ਦੇ ਦਿੱਤੀ ਹੈ ਅਲਹਮਦੁਲਿਲਾ। ਠੀਕ ਹੋ ਗਿਆ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ ਜੀ। ਲਓ ਜੀ, ਤੁਹਾਡੇ ਨਾਲ ਅੱਜ ਭਰਵੀਂ ਗੱਲਬਾਤ ਹੋਈ। ਬਸ ਆਪਣਾ ਸ਼ੁਕਰੀਆ ਤੁਹਾਡਾ, ਤੁਸੀਂ ਇਸ ਕਾਬਲ ਸਮਝਿਆ। ਤੁਸੀਂ ਆਪਣੇ ਜਿਹੜੇ ਆਉਣ ਵਾਲਿਆਂ ਲਈ ਔਰ ਹੁਣ ਤੱਕ ਜਿਹੜਾ ਚਾਨਣ ਫੈਲਾਇਆ ਹੈ, ਅਸੀਂ ਉਸ 'ਤੇ ਜਨਾਬ ਕਾਇਲ ਹਾਂ, ਉਸ 'ਤੇ ਬਹੁਤ ਜ਼ਿਆਦਾ ਤਾਰੀਫ ਕਰਨੇ। ਅਕਸਰ ਤੁਹਾਡੀ ਗੈਰ ਮੌਜੂਦਗੀ ਦੇ ਵਿੱਚ ਇੱਕ ਲਾਹੌਰ ਕਿਤਾਬ ਮੇਲਾ ਡਸਕਾ ਤੇ ਉਹਦੇ ਜਨਾਬ ਮਾਲਕ ਜਨਾਬ ਮਾਜਿਦ ਮੁਸ਼ਤਾਕ ਸਾਹਿਬ ਜਿਹੜਾ ਚਾਨਣ ਵੰਡ ਰਹੇ ਨੇ,
ਰੱਬ ਸੋਨਾ ਤੁਹਾਨੂੰ ਜੀ ਹੋਰ ਤਰੱਕੀ ਦੇਵੇ। ਬਸ ਤੁਹਾਡੀ ਦੁਆ ਹੈ ਔਰ ਤੁਹਾਡੀ ਮੁਹੱਬਤ ਹੈ, ਤੁਸੀਂ ਇਸ ਤਰ੍ਹਾਂ ਪੁਕਾਰਦੇ ਹੋ। ਜਿਹੜਾ ਸਿਲਸਿਲਾ ਤੁਸੀਂ ਦਰਬਾਨ ਦੇ ਨਾਲ ਸ਼ੁਰੂ ਕੀਤਾ ਹੈ, ਪਰ ਪੰਜਾਬੀ ਤੁਹਾਡੇ ਕੋਲ ਤੋਕੋ ਰੱਖਦੇ ਨੇ ਕਿ ਤੁਸੀਂ ਆਪਣੀ ਮਾਂ ਬੋਲੀ ਦੀ ਸੇਵਾ ਕਰਨ ਦੇ ਵਿੱਚ ਵੀ। ਪੰਜਾਬੀ ਹਾਂ ਤੇ ਅਸੀਂ ਕਿਉਂ ਨਹੀਂ ਕਰਨੀ ਸੇਵਾ? ਪੰਜਾਬੀ ਤੇ ਸਾਡੇ ਤੇ ਬੜੇ ਅਹਿਸਾਨਾਤ ਨੇ, ਸਾਡਾ ਤੇ ਖੁਦਾ ਨਾ ਖਾਸਤਾ ਕੋਈ ਅਹਿਸਾਨ ਨਹੀਂ ਹੈ। ਅਸੀਂ ਕੋਸ਼ਿਸ਼ ਕਰਾਂਗੇ ਇਹਨੂੰ ਮਜ਼ੀਦ ਤਰਵੀਜ ਤਰੱਕੀ ਦੇ ਸਕੀਏ, ਔਰ ਅਸੀਂ ਬਕਾਇਦਾ ਗੋਸ਼ਾ ਬਣਾਈਏ ਪੰਜਾਬੀ ਅਦਬ ਦੇ ਹਵਾਲੇ ਨਾਲ, ਸੂਫੀਆ ਦੇ ਹਵਾਲੇ ਨਾਲ, ਪੰਜਾਬੀ ਕਿਤਾਬਾਂ ਦੇ ਹਵਾਲੇ ਨਾਲ, ਪੰਜਾਬੀ ਲਿਟਰੇਚਰ ਦੇ ਹਵਾਲੇ ਨਾਲ। ਤੇ ਲਓ ਜੀ, ਤੁਸੀਂ ਅੱਗੇ ਵੀ ਵਰ੍ਹੇਵਾਰ ਜਿਹੜਾ ਵੱਡਾ ਪੰਜਾਬੀ ਇਕੱਠ ਹੁੰਦਾ ਹੈ ਕੂਕ ਪਾਕਿਸਤਾਨ ਕੂਕ ਦਾ, ਉਹਦੇ 'ਚ ਸ਼ਾਮਲ ਹੋਏ ਸੋ, ਔਰ ਪੰਜਾਬੀ ਕਿਤਾਬ ਮੇਲੇ ਦੇ ਨਾਂ ਤੋਂ ਤੁਹਾਂ ਆਪਣਾ ਇੱਕ ਦਫਾ ਸੀ ਇਹ ਵੀ ਤਜਰਬਾ ਕੀਤਾ ਸੀ, ਮਾਸ਼ਾਅੱਲਾ ਬੜਾ ਕਾਮਯਾਬ ਰਿਹਾ ਤੇ ਗੁਜਰਾਂਵਾਲਾ ਸੀ, ਉਹ ਸੇਲ ਵੀ ਹੋਈਆਂ ਹਨ ਕਿਤਾਬਾਂ। ਹਾਂਜੀ ਮਾਸ਼ਾਅੱਲਾ। ਤੇ ਇਸ ਵਾਰ ਵਰ੍ਹੇਵਾਰ ਵੱਡਾ ਪੰਜਾਬੀ ਇਕੱਠ ਲਾਹੌਰ 'ਚ ਹੋ ਰਿਹਾ, ਜਿਹੜਾ ਸਾਡਾ ਸਕਾਫਤੀ ਮਰਕਜ਼ ਹੈ, ਉਹ ਸਾਡਾ ਪੰਜਾਬ ਦੇ ਵਸੇਬ ਦਾ ਬਹੁਤ ਵੱਡਾ ਤਰਜਮਾਨ ਲਾਹੌਰ, ਤੇ ਪੰਜਾਬੀ ਵਸੋਂ ਪੰਜਾਬੀ ਰਹਿਤਲ ਬਹਿਤਲ ਨੂੰ ਅਸੀਂ ਉੱਥੇ ਪੇਸ਼ ਕਰਾਂਗੇ, ਉਹ ਲੋਕਾਂ ਦੀ ਸੇਵਾ ਹੋਏਗੀ ਤੇ ਤੁਸਾਂ ਫਿਰ ਉਹਦੇ ਵਿੱਚ ਭਰਪੂਰ ਰਲਤ ਕਰਨੀ ਹੈ ਇੰਸ਼ਾਅੱਲਾ। ਤੇ ਮਾਰਚ ਦਾ ਪਹਿਲਾ ਹਫਤਾ ਕੁਛ ਕਰਾਂਗੇ, 6 ਮਾਰਚ ਨਹੀਂ ਤੇ ਫਿਰ 13 ਮਾਰਚ ਕੁਛ ਤੇ ਹੀ ਹੈ ਕਿ ਕੋਈ ਫਾਈਨਲ ਕਰਕੇ ਫਿਰ ਜਿਹੜਾ ਨਾ ਫਿਰ ਤੁਸੀਂ ਤਸ਼ਰੀਫ ਲਿਆਣੀ। ਮਾਰਚ ਤੇ ਵੈਸੇ ਵੀ ਮਾਸ਼ਾਅੱਲਾ ਬਿਹਤਰ ਹੋਏਗਾ ਸਾਰਿਆਂ ਵਾਸਤੇ। ਚੇਤਰ ਦਾ ਮਹੀਨਾ ਹੈ ਜੀ ਜੀ, ਤੇ ਚੇਤਰ ਤੁਹਾਨੂੰ ਪਤਾ ਹੈ ਬਹਾਰ ਦੀ ਆਮਦ ਹੁੰਦੀ ਹੈ, ਤੇ ਨਾਲੇ ਪੰਜਾਬੀਆਂ ਲਈ ਚੇਤਰ ਬਹੁਤ ਅਹਿਮ ਹੈ, ਕਿਉਂਕਿ ਇਹਦੇ 'ਚ ਪਹਿਲਾ ਮਹੀਨਾ ਪੰਜਾਬੀਆਂ ਦਾ ਜਿਹੜਾ ਬਿਕਰਮੀ ਸਾਲ ਹੈ ਉਹ ਯਕਮ ਚੇਤਰ ਤੋਂ ਸ਼ੁਰੂ ਹੁੰਦਾ ਬਿਕਰਮੀ ਸਾਲ। ਤੇ ਲਓ ਜੀ, ਬਹੁਤ ਸੋਹਣੀਆਂ ਗੱਲਾਂ ਹੋਈਆਂ, ਤੁਹਾਡਾ ਅਸੀਂ ਇੱਕ ਵਾਰੀ ਫਿਰ ਸ਼ੁਕਰੀਆ ਅਦਾ ਕਰਨੇ ਆ। ਤੁਹਾਡੀ ਮਿਹਰਬਾਨੀ ਜੀ, ਤੁਸੀਂ ਟਾਈਮ ਕੱਢਿਆ ਸਾਡੇ ਵਾਸਤੇ। ਤੇ ਸੁਖੀ ਵਸੋ, ਰੱਬ ਸੋਨਾ ਤੁਹਾਨੂੰ ਹਮੇਸ਼ਾ ਲਈ ਸੁਖੀ ਰੱਖੇ। ਤੇ ਲਓ ਜੀ, ਰੱਬ ਰਾਖਾ ਤੇ ਅੱਲਾ ਵੇਲੀ। ਅੱਲਾ ਵੇਲੀ।